बुल्ले शाह के वालद सैयद सखी मोहम्मद दरवेश ते उन्हां दे खानवादे का तस्करा बुल्ले शाह ने शायरी नूं अपने बातन के इजहार का वसीला बना लिया। हर विच सूरत रब दी है। बुल्ले शाह का सिलसिला इरादत इस्लामी तसव्वुफ ते वैदिक ज्ञान के राही समाज दीआं गुंझलां नूं खोलण विच कामयाब हो जाते हैं। सुन्नी ना नहीं शिया सुलह कुल का मार्ग लिया, भुखे ना नहीं हम रज्जे नंगे ना नहीं हम कज्जे। और बुल्ले का की रूप स्वरूप है, की जीवन है, ਉਹਦੇ बारे सानू एक तरह की मुढ़ली जानकारी सानू मिलेगी कि बुल्ले शाह की हयाती बारे बहुत सारे लोगों ने पहली बारी सुनना है या घट ही असीं सुनने हैं। सो तुहाड़ियां ताड़ियां च जनाब रियाज दानिश्वर अपना लेख सानू सुनाणगे। मेरे इस छोटे ਜਿਹੇ मजमून ਦੇ ਵਿੱਚ बुल्ले शाह ਦਾ ਜਿਹੜਾ सिर्फ इसमें ग्रामी है ना ਉਹਦਾ भी इहाता नहीं हो सकता। बुल्ले शाह ਦੀ ਤੇ ਕਿਸੇ ਇੱਕ ਲਾਈਨ ਦੇ ਉੱਤੇ ਬਲਕਿ ਇੱਕ ਲਫ਼ਜ਼ ਦੇ ਉੱਤੇ ਪੂਰੇ ਸੈਸ਼ਨ ਜਿਹੜੇ ਨੇ ਤੇ ਕਿਤਾਬਾਂ ਜਿਹੜੀਆਂ ਨੇ ਲਿਖੀਆਂ ਜਾ ਸਕਦੀਆਂ। ਤੋ ਅਸੀਂ ਆਪ ਪੜ੍ਹਨ ਵਾਲੇ ਆ ਤੇ ਤੁਸੀਂ ਵੀ ਸਾਰੇ ਪੜ੍ਹਨ ਵਾਲੇ ਹੋ ਤੇ ਜਿਹੜੀਆਂ ਲਿਖੀਆਂ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਛਪੀਆਂ ਹੋਈਆਂ ਜਿਹੜੀਆਂ ਨੇ ਉਹ ਵੀ ਪੜ੍ਹਦੇ ਰਹਿੰਦੇ ਆ। ਅਫਜ਼ਲ ਸਾਹਿਰ ਉਹਨਾਂ ਨੇ ਕਿਹਾ ਕਿ ਜਿਹੜੀ ਬੁੱਲਾ ਸ਼ਾਹ ਦੀ ਕਾਫੀ ਦਾ ਇਹ ਮਿਸਰਾ ਹੈ, ਇਹਨੂੰ ਅਸੀਂ ਸਰਨਾਮਾ ਬਣਾਉਣਾ ਅੱਜ ਕਿ ਬੁੱਲਾ ਸ਼ੌ ਅਸਾਂ ਥੀ ਵੱਖ ਨਹੀਂ। ਲੇਕਿਨ ਇਸ ਦੇ ਬਾਵਜੂਦ ਥੋੜ੍ਹਾ ਜਿਹਾ ਮੂੰਹ ਮੁਹਾਂਦਰਾ ਪਹਿਲਾਂ ਜਾਣਨਾ ਜ਼ਰੂਰੀ ਹੈ ਕਿ ਸੈयद ਸਖੀ ਸ਼ਾਹ ਮੁਹੰਮਦ ਦਰਵੇਸ਼ ਦੇ ਪੁੱਤਰ ਸੈयद ਅਬਦੁੱਲਾ ਸ਼ਾਹ ਕਾਦਰੀ ਦਾ ਜਨਮ 1681 ਵਿੱਚ ਹੋਇਆ ਦੱਸਿਆ ਜਾਂਦਾ ਹੈ। ਆਪ ਜੀ ਦੇ ਜਨਮ ਤੇ ਆਪ ਜੀ ਦੇ ਵਸਾਲ ਦੇ ਬਾਰੇ ਸਾਡੇ ਕੋਲ ਕੋਈ ਪੱਕੀ ਲਿਖੀ ਪੜੀ ਤਾਰੀਖ ਨਹੀਂ ਪੁੱਜਦੀ। ਹੋਰ ਲਿਖਾਰੀਆਂ ਤੇ ਸੋਧਕਾਰਾਂ ਨੇ ਆਪਣੀ ਸੋਚ ਤੇ ਸਮਝ ਦੇ ਮੁਤਾਬਕ ਜਨਮ ਤੇ ਵਸਾਲ ਦੀ ਤਾਰੀਖ ਲਿਖੀ ਹੈ। ਕਿਸੇ ਨੇ 1671 ਲਿਖੀ ਹੈ ਵੀ ਲਿਖੀ ਹੈ। ਪਰ ਜਿਸ ਤਰ੍ਹਾਂ ਬੁੱਲੇ ਸ਼ਾਹ ਦਾ ਕਲਾਮ ਸਾਡੇ ਤੱਕ ਪਿਛਲੇ 250 ਸਾਲ ਵਿੱਚ ਗਾਉਣ ਵਾਲਿਆਂ ਤੇ ਉਹਨਾਂ ਕੋਲੋਂ ਸੁਣ ਕੇ ਜਾਂ ਫਿਰ ਫਕਰਾਂ ਸੰਤਾਂ ਦੀਆਂ ਸੰਗਤਾਂ ਵਿੱਚ ਪੜ੍ਹਨ ਵਾਲਿਆਂ ਕੋਲੋਂ ਸੁਣ ਕੇ ਲਿਖਾਰੀਆਂ ਨੇ ਲਿਖਿਆ ਤੇ ਇਸ ਤਰ੍ਹਾਂ ਹੀ ਬੁੱਲੇ ਸ਼ਾਹ ਦੀ ਜਨਮ ਵਿਸਾਲ ਦੀਆਂ ਤਾਰੀਖਾਂ ਵੀ ਸਾਡੇ ਤੱਕ ਕਲਾਮੀ ਇਲਮ ਰਾਹੀਂ ਆਪਣੀਆਂ ਨੇ। ਇੰਝ ਜੇ ਅਸੀਂ ਨਾਂ ਲਿਖਣ 'ਤੇ ਆਈਏ ਤੇ ਮੁਫਤੀ ਗੁਲਾਮ ਸਰਵਰ ਲਾਹੌਰੀ, ਮੌਲਵੀ ਡਾਕਟਰ ਮੁਹੰਮਦ ਸ਼ਫੀ, ਖੁਦ ਬਾਬਾ ਬੁੱਲੇ ਸ਼ਾਹ ਦੇ ਮੁਰਸ਼ਦ ਸ਼ਾਹ ਇਨਾਇਤ ਕਾਦਰੀ ਹੋਰਾਂ ਦਾ ਮੁਰਤਬ ਕੀਤਾ ਹੋਇਆ ਬੁੱਲੇ ਸ਼ਾਹ ਹੋਰਾਂ ਦਾ ਕਲਾਮ ਜਿਹੜਾ ਕਿ ਕੁਰੈਸ਼ੀ ਅਹਿਮਦ ਹਸਨ ਕਿਲਾਦਾਰ ਗੁਜਰਾਤੀ ਕੋਲ ਕਲਮੀ ਨੁਸਖਾ ਉਹਨਾਂ ਦੇ ਖਾਨਦਾਨ ਕੋਲ ਮੌਜੂਦ ਹੈ। ਮੌਲਵੀ ਅਨਵਰ ਅਲੀ ਰੋਹਤਕੀ, ਖਾਨ ਸਾਹਿਬ ਅਬਦੁਰਰਹਿਮਾਨ ਰਈਸ ਢੋਕਰਵੀ ਜ਼ਿਲ੍ਹਾ ਜਲੰਧਰ ਵਾਲੇ, ਪ੍ਰੇਮ ਸਿੰਘ ਕਸੂਰੀ, ਸ਼ੇਖ ਇਕਰਾਮ ਦੀਨ, ਮੁਹੰਮਦ ਦੀਨ ਕਲੀਮ, ਡਾਕਟਰ ਅਬਦੁਲ ਗਨੀ, ਡਾਕਟਰ ਫਕੀਰ ਮੁਹੰਮਦ ਫਕੀਰ ਤੇ ਸਾਡੇ ਆਪਣੇ ਮੁਹੰਮਦ ਆਸਿਫ ਖਾਨ ਹੋਰਾਂ ਤੱਕ ਬੁੱਲੇ ਸ਼ਾਹ ਦੇ ਬਾਰੇ ਲਿਖਣ ਵਾਲਿਆਂ ਦੀ ਫਹਿਰਿਸਤ ਇੰਨੀ ਲੰਮੀ ਹੈ ਕਿ ਤੁਸੀਂ ਯਕੀਨ ਜਾਣੋ ਕਿ ਜੇ ਅੱਜ ਵੀ ਮੈਂ ਪੂਰੇ ਨਾਂ ਇੱਥੇ ਪੜ੍ਹਦਾ ਤਾਂ ਸ਼ਾਇਦ ਉਹ ਨਾਵਾਂ ਦੇ ਵਿੱਚ ਹੀ ਮੇਰਾ ਟਾਈਮ ਜਿਹੜਾ ਲੰਘ ਜਾਂਦਾ। ਇਤਨੇ ਲੋਕਾਂ ਨੇ ਬੁੱਲੇ ਸ਼ਾਹ ਦੇ ਬਾਰੇ ਦੇ ਵਿੱਚ ਜਿਹੜਾ ਲਿਖਤਾਂ ਲਿਖੀਆਂ ਨੇ ਔਰ ਐਸੀਆਂ ਵਕੀਲ ਲਿਖੀਆਂ ਨੇ ਕਿ ਕਮਾਲ ਹੈ। ਉਹਨਾਂ ਦੀਆਂ ਲਿਖਤਾਂ ਦੇ ਵਿੱਚ ਅਸੀਂ ਉਹਨਾਂ ਦੇ ਫਿਕਰ ਔਰ ਸਾਰੀ ਨੂੰ ਬੜੀ ਗਹਿਰਾਈ ਦੇ ਨਾਲ ਵੇਖਦੇ ਹਾਂ। ਇਸ ਬੈਠਕ ਵਿੱਚ ਅਸੀਂ ਉਹਨਾਂ ਦੇ ਸੀਰਤ ਨਿਗਾਰਾਂ ਦਾ ਤਜ਼ਕਰਾ ਵੀ ਮੁਕੰਮਲ ਨਾ ਕਰ ਸਕੀਏ। ਆਪ ਦੇ ਵਿਸਾਲ ਦੀ ਤਾਰੀਖ ਵੀ ਮੁਖਤਲਿਫ ਹਵਾਲਿਆਂ ਵਿੱਚ ਮੁਖਤਲਿਫ ਹੈ ਪਰ 1681 ਈਸਵੀ ਤੇ ਬਹੁਤੇ ਲਿਖਾਰੀਆਂ ਦਾ ਇਤਫਾਕ ਹੈ। ਬੁੱਲੇ ਸ਼ਾਹ ਦੇ ਵਾਲਦ ਸੈयद ਸਖੀ ਮੁਹੰਮਦ ਦਰਵੇਸ਼ ਤੇ ਉਹਨਾਂ ਦੇ ਖਾਨਵਾਦੇ ਦਾ ਤਜ਼ਕਰਾ ਬਾਵਲਪੁਰ ਦੇ ਕਸਬਾ ਉੱਚ ਗਿਲਾਨੀਆਂ ਤੋਂ ਹੀ ਮਿਲਦਾ ਹੈ। ਸਿਲਸਿਲਾ ਨਸਬ ਤੇ ਸਈਦਾਂ ਦੇ ਰਿਵਾਜ ਮੁਜਬ ਪੱਕਾ ਪੀੜਾ ਮੌਜੂਦ ਹੈ ਤੇ ਹਜ਼ਰਤ ਗੌਸਲ ਆਜ਼ਮ ਜਿਲਾਨੀ ਤੱਕ ਅਪੜਦਾ ਹੈ ਪਰ ਆਪ ਦੇ ਵੱਡੇ ਉੱਚ ਗਿਲਾਨੀਆਂ ਤੱਕ ਕਿਵੇਂ ਆਪਣੇ ਇਸ ਬਾਰੇ ਮਹਿਜ਼ ਖਿਆਲੀ ਘੋੜੇ ਦੌੜਾਏ ਗਏ ਨੇ ਤੇ ਬਹੁਤ ਦੌੜਾਏ ਗਏ। ਬੁੱਲੇ ਸ਼ਾਹ ਹੋਰਾਂ ਦਾ ਇੱਕ ਹੋਰ ਸਿਲਸਿਲਾ ਇਰਾਦਤ ਵੀ ਹੈ ਜਿਹੜਾ ਸਾਡੇ ਅੱਜ ਦੇ ਇਸ ਵਿਸ਼ੇ ਨਾਲ ਵੀ ਉਹਦਾ ਬੜਾ ਸੰਬੰਧ ਬਣਦਾ ਹੈ। ਉਹ ਤਸੱਵੁਫ ਦੇ ਸਿਲਸਿਲਾ ਕਾਦਰੀਆ ਵਿੱਚ ਤਸੱਵੁਫ ਵਿੱਚ ਮਾਬਾਦ ਤਬੀਆਤੀ ਮਾਮਲਾਤ ਤੇ ਮਸਾਇਲ ਨਾਲ ਵਾਹ ਪੈਂਦਾ ਹੈ। ਹੁਣ ਤਸੱਵੁਫ ਦਾ ਤਾਲੁਕ ਇਨਸਾਨ ਦੇ ਜ਼ਾਹਰੀ ਨਹੀਂ ਕੁਝ ਬਾਤਨੀ ਹਿੱਸਿਆਤ ਨਾਲ ਹੁੰਦਾ ਹੈ। ਇਹ ਕੈਫੀਅਤ ਐਸੀ ਕਸ਼ਮਕਸ਼ ਪੈਦਾ ਕਰਦੀ ਹੈ ਜਿਹਦਾ ਇਜ਼ਹਾਰ ਸਿਰਫ ਸ਼ਾਇਰੀ ਵਿੱਚ ਹੀ ਹੋ ਸਕਦਾ ਹੈ। ਇਹ ਮੇਰਾ ਆਪਣਾ ਖਿਆਲ ਹੈ, ਹੋ ਸਕਦਾ ਹੈ ਤੁਸੀਂ ਕੁਝ ਹੋਰ ਤਰ੍ਹਾਂ ਸੋਚਦੇ ਹੋਵੋ। ਚੁਨਾਂਚੇ ਤਸੱਵੁਫ ਤੇ ਆਪਣੇ ਆਪ ਦੀ ਪਛਾਣਤਾ ਦੀ ਇਸ ਕੈਫੀਅਤ ਵਿੱਚ ਹੀ ਕਿਸੇ ਵੇਲੇ ਬੁੱਲੇ ਸ਼ਾਹ ਨੇ ਸ਼ਾਇਰੀ ਨੂੰ ਆਪਣੇ ਬਾਤਨ ਦੇ ਇਜ਼ਹਾਰ ਦਾ ਵਸੀਲਾ ਬਣਾ ਲਿਆ ਤੇ ਬੁੱਲਾ ਸ਼ਾਹ ਆਪਣੇ ਜ਼ਾਹਰੀ ਜਿਸਮਾਨੀ ਕਲਬੂਤ ਵਿੱਚੋਂ ਮਾਵਰਾ ਹੋ ਕੇ ਬੁੱਲਾ ਸ਼ਾਹ ਅਸਾਂ ਥੀ ਵੱਖ ਨਹੀਂ ਦੀ ਮੰਜ਼ਿਲ ਵੱਲ ਟੁਰ ਪਿਆ।
ਸਾਰੇ ਹੀ ਲਹਿਜਿਆਂ ਤੇ ਮੁਹਾਂਦਰਿਆਂ ਦੇ ਲਫ਼ਜ਼ ਉਹਨਾਂ ਦੀ ਨੇ ਆਪਣੀ ਸ਼ਾਇਰੀ ਤੇ ਇਜ਼ਹਾਰ ਦਾ ਹਿੱਸਾ ਬਣਾ ਲਏ। ਇੰਜ ਬੁੱਲ੍ਹਾ ਸ਼ਾਹ ਪੰਜਾਬ ਦੇ ਹਰ ਜੀਵ ਦੇ ਦਿਲ ਦਿਮਾਗ ਤੇ ਸ਼ਊਰ ਤੇ ਨਾਲ ਹੀ ਲਾਸ਼ਊਰ ਦਾ ਵੀ ਹਿੱਸਾ ਬਣ ਗਏ। ਅੱਜ ਅਸੀਂ ਆਪਣੀ ਆਮ ਗੱਲਬਾਤ ਦੇ ਵਿੱਚ ਵੀ ਬੁੱਲ੍ਹੇ ਸ਼ਾਹ ਦੇ ਮਿਸਰੇ ਤੇ ਉਹਨਾਂ ਦੇ ਕਲਾਮ ਦੇ ਹਿੱਸੇ ਜਿਹੜੇ ਨੇ ਉਹ ਇੰਨੀ ਹੀ ਸਰਲਤਾ ਦੇ ਨਾਲ ਬਿਆਨ ਕਰ ਦਿੰਦੇ ਆ ਕਿ ਜਿਵੇਂ ਸਾਡੇ ਆਪਣੇ ਹੀ ਕਿਸੇ ਹਾਫਜ਼ੇ ਦਾ ਉਹ ਹਿੱਸਾ ਹੋਣ। ਬੁੱਲ੍ਹੇ ਸ਼ਾਹ ਆਪਣੀ ਸ਼ਾਇਰੀ ਵਿੱਚ ਆਪਣੇ ਮੁਰਸ਼ਦ ਹਾਦੀ ਤੇ ਆਪਣੇ ਅਣਡਿੱਠੇ ਆਦਰਸ਼ਾਂ ਨੂੰ ਆਪਣਾ ਆਪ ਅਰਪਣ ਕਰਕੇ ਆਪਣੀ ਜ਼ਾਤ ਨੂੰ ਮੁਰਸ਼ਦ ਦੀ ਜ਼ਾਤ ਵਿੱਚ ਸਮੋ ਦਿੱਤਾ। ਦੀਨੀ ਤਾਲੀਮਾਤ ਤੇ ਉਹਨਾਂ ਦੇ ਇਸ਼ਾਰਿਆਂ ਇਸ਼ਤਿਹਾਰਿਆਂ ਨੂੰ ਆਪਣੀ ਸ਼ਾਇਰੀ ਵਿੱਚ ਵਰਤਿਆ। ਕੁਨ ਕਿਆ ਫਯਕੂਨ ਕਹਾਇਆ, ਬੇਚੋਣੀ ਸੇ ਚੋਣ ਬਣਾਇਆ, ਆਹਦ ਦੇ ਵਿੱਚ ਮੀਮ ਰਲਾਇਆ, ਤਾਂ ਕੀਤਾ ਏਡ ਪਸਾਰ, ਹੁਣ ਮੈਂ ਲਿਖਿਆ ਸੋਹਣਾ ਯਾਰ, ਜਿਸ ਦੇ ਦਮ ਦਾ ਗਰਮ ਬਾਜ਼ਾਰ। ਤੁਸੀਂ ਇਸ ਬੰਦ ਦੀ ਇੱਕ ਇੱਕ ਲਾਈਨ ਨੂੰ ਵੇਖੋ ਤੇ ਉਹਨਾਂ ਦੀ ਇੱਕ ਆਲਮੇ ਹੈਰਤ ਔਰ ਉਸ ਦੇ ਵਿੱਚੋਂ ਹੀ ਆਪਣੀ ਖੋਜ ਔਰ ਉਹਦੇ ਜਵਾਬ ਦਾ ਤੁਹਾਨੂੰ ਜਿਹੜਾ ਪੂਰਾ ਮੰਜ਼ਰਨਾਮਾ ਜਿਹੜਾ ਉਹ ਮਿਲ ਜਾਂਦਾ ਹੈ। ਬੁੱਲ੍ਹੇ ਸ਼ਾਹ ਨੇ ਆਪਣੇ ਅੰਦਰ ਬਾਹਰ ਨੂੰ ਇੱਕ ਕਰਨ ਤੇ ਝੂਠ ਫਰੇਬ ਮੁਨਾਫਕਤ ਤੋਂ ਬਿਲਕੁਲ ਵੱਖ ਹੋ ਜਾਣ ਦੀ ਗੱਲ ਕੀਤੀ। ਜਿਹੜੇ ਲੋਕ ਮਹਿਜ਼ ਇਬਾਦਤ ਤੇ ਵਿਖਾਵੇ ਦੇ ਨੇਕ ਕਾਰਿਆਂ ਨਾਲ ਆਪਣੇ ਆਪ ਨੂੰ ਵਡਿਆਣਾ ਚਾਹੁੰਦੇ ਨੇ, ਉਹਨਾਂ ਦੀ ਇਸ ਹਰਕਤ ਨੂੰ ਬੁੱਲ੍ਹੇ ਸ਼ਾਹ ਨੇ ਤੁੰਬ ਕੇ ਰੱਖ ਦਿੱਤਾ। ਮੂੰਹ ਆਈ ਬਾਤ ਨਾ ਰਹਿੰਦੀ ਏ, ਝੂਠ ਆਖਾਂ ਤੇ ਕੁਝ ਬਚਦਾ ਏ, ਸੱਚ ਆਖਿਆ ਭਾਂਬੜ ਮੱਚਦਾ ਏ, ਜੀ ਦੋਹਾਂ ਗੱਲਾਂ ਤੋਂ ਜੱਚਦਾ ਏ, ਜੱਜ ਜੱਜ ਕੇ ਜੀਬਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਇੱਕ ਲਾਜ਼ਮ ਬਾਤ ਅਦਬ ਦੀ ਏ, ਸਾਨੂੰ ਬਾਤ ਮਾਲੂਮੀ ਸਭ ਦੀ ਏ, ਹਰ ਹਰ ਵਿੱਚ ਸੂਰਤ ਰੱਬ ਦੀ ਏ, ਕਿਉਂ ਜ਼ਾਹਿਰ ਕਿਉਂ ਛੁਪੇਂਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਤੇ ਇਸੇ ਕਾਫੀ ਦੇ ਅਖੀਰਲੇ ਬੰਦ ਵਿੱਚ ਬੁੱਲ੍ਹਾ ਸ਼ਾਹ ਫਰਮਾਉਂਦੇ ਨੇ, ਜਿਹੜਾ ਸਾਡਾ ਅੱਜ ਦਾ ਵਿਸ਼ਾ ਵੀ ਏ, ਕਿ ਬੁੱਲ੍ਹਾ ਸ਼ਾਹ ਅਸਾਂ ਥੀ ਵੱਖ ਨਹੀਂ, ਹੁਣ ਸ਼ਾਹ ਥੀ ਦੂਜਾ ਕੱਖ ਨਹੀਂ, ਹਰ ਵੇਖਣ ਪਰ ਵੇਖਣ ਵਾਲੀ ਅੱਖ ਨਹੀਂ, ਤਾਈ ਜਾਨ ਪਈ ਦੁੱਖ ਸਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਬੁੱਲ੍ਹੇ ਸ਼ਾਹ ਦੀ ਸ਼ਾਇਰੀ ਵਿੱਚ ਸੂਫੀਆਨਾ ਰਚਾ ਆਪਣੀ ਕੁੱਲ ਮਿਰਾਜ ਉੱਤੇ ਵੇ ਤੇ ਆਪ ਹੋਰੀ ਸੂਫੀਆਨਾ ਪੰਥ ਤੇ ਇਸਲਾਮ ਦੀ ਵਿਚਾਰ ਧਾਰਾ ਦੇ ਵੱਡੇ ਤੇ ਸ਼ਾਇਦ ਪਹਿਲੇ ਸੂਫੀ ਸ਼ੇਖ ਅਕਬਰ ਮੁਹੀਉਦੀਨ ਇਬਨ ਅਰਬੀ ਦੇ ਵਿਖਾਏ ਹੋਏ ਤਸੱਵੁਫ ਦੇ ਪੈਂਡੇ ਦੇ ਸਿਰਫ ਰਾਹੀ ਨਹੀਂ ਬਣੇ, ਸਗੋਂ ਤਸੱਵੁਫ ਤੇ ਸਲੂਕ ਦੀਆਂ ਕੁਝ ਹੋਰ ਉਚੇਚੀਆਂ ਮੰਜ਼ਲਾਂ ਨੂੰ ਵੀ ਤਸੱਵੁਫ ਦੇ ਇਸ ਪੰਥ ਨਾਲ ਮਿਲਾ ਦਿੱਤਾ। ਬੁੱਲ੍ਹੇ ਸ਼ਾਹ ਦਾ ਸਿਲਸਿਲਾ ਇਰਾਦਤ ਇੰਜੇ ਸ਼ਾਹ ਇਨਾਇਤ ਕਾਦਰੀ ਮੁਰੀਦ ਸ਼ਾਹ ਮੁਹੰਮਦ ਰਜ਼ਾ ਕਾਦਰੀ, ਇਹ ਜਿਹੜਾ ਮੈਂ ਸਿਲਸਿਲਾ ਇਰਾਦਤ ਬਿਆਨ ਕਰਨ ਲੱਗਾ ਵਾਂ, ਇਹਦਾ ਸਾਡੇ ਅੱਜ ਦੀ ਉਸ ਵਿਸ਼ੇ ਦੀ ਲਾਈਨ ਜਿਹੜੀ ਹੈ ਉਹਦੇ ਨਾਲ ਵੀ ਬੜਾ ਤਾਲੁਕ ਬਣੇਗਾ। शाह इनायत कादरी मुरीद शाह मोहम्मद रज़ा कादरी, शेख मुरीद शेख मोहम्मद फाजल कादरी लाहौरी, मुरीद शेख अल्लाहदाद कादरी अकबराबादी, मुरीद शेख मोहम्मद जलाल, मुरीद सैयद नूर ज़ैनुल आबिदीन, मुरीद शेख अब्दुल गफूर, मुरीद शेख वजीहुद्दीन गुजराती ते मुरीद शाह मोहम्मद गौस ग्वालियारी। इत्थे पहुँच के बुल्ले शाह तसव्वुफ की इस्लामी विचारधारा नूं शेख मोहम्मद गौस ग्वालियारी की वकी तसनीफ अमृत कुंड के नाल मिलान विच कामयाब हो जाते हैं। इस्लामी तसव्वुफ ते वैदिक ज्ञान के राही समाज दीआं गुंझलां नूं खोलण विच कामयाब हो जाते हैं। मजहबां ते अकीदियां विच वंडी हुई पंजाब की लुकाई नूं अपने कलाम राही अमन प्रेम ते सकून आशती की दिशा विखांदे ने। इहो ही कारण है कि पंजाब ते मावरा पंजाब के सारे ही मजहबां के मनण वाले बुल्ले शाह नूं अपने जिस्म जान का हिस्सा समझण लग पैंदे ने। अज भी पूरे हिंदुस्तान विचों वख-वख मजहबां ते अकीदियां दे मनण वाले बुल्ले शाह की हाज़री लई आउंदे ने ते रल के प्रेम प्रीत दे निघे गीत गाउंदे ने। इस वैदिक विचारधारा और इस्लामी तसव्वुफ के मेल तो बाद जिहड़ा सिंथेसिस बनता है बुल्ले शाह के कलाम दे विच, ਉਹ ਦਾ ਕੋਈ ਵੈਸੇ ਤਾਂ ਸ਼ੁਮਾਰ ਕੋਈ ਨਹੀਂ ਹੈਗਾ। ਐਵੇਂ ਵਣਗੀ ਦੇ ਤੌਰ ਦੇ ਉੱਤੇ ਇੱਕ ਚੀਜ਼ ਜਿਹੜੀ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ, ਹਿੰਦੂ ਨਾ ਨਹੀਂ ਮੁਸਲਮਾਨ, ਬਈਏ ਤਰਿੰਜਣ ਤਜ ਅਭਿਮਾਨ,
सुन्नी ना नहीं शिया सुलह कुल का मार्ग लिया, भूखे ना नहीं हम रज्जे, नंगे ना नहीं हम कज्जे, रोंदे ना नहीं हम वसदे, पापी ना सुधरी सुधर्मी ना। मैनू असल च ना माधव साहब मैनू कोई मेरे ख्याल 25-30 साल बाद मैं अज पहली मरतबा लिखिया है, तो मेरे को ना कंप्यूटर इस्तेमाल करने की वजह तो लिखण का मेरे बल्कि हथ में भी सोच पै गई है लिख ले इन्ना कुछ लिखण नाल। तो मेरे को अपना लिखिया भी नहीं पढ़िया जाता पाया। रोंदे ना नहीं हम वसदे, पापी ना सुधर्मी ना, पाप पुण्य की राह ना जाना, बुल्ला शाह जो हर चित लागे, हिंदू तर्क दूजन त्यागे, बुलिया धर्मशाला तड़वाई, रेंदे ठाकर द्वारे ठग, विच मसीतां कुसतिए, रेंदे आशिक रहन अलग, बुलिया हिजरत विच इस्लाम दे, मेरा नित है खास आराम, नित नित मरा ते नित नित जीवा, मेरा नित नित कूच मुकाम। हिजरत नूं एक खास अकीदे दे नाल जिसले बिल्कुल ब्रैकेट कर दिता गया तो उन्होंने कहा कि बुलिया हिजरत विच इस्लाम दे, मेरा नित है खास आराम, नित नित मरा ते नित नित जीवा, मेरा नित नित कूच मुकाम। ते बुलिया चीरी मुसलमान दी, हिंदू तो कुर्बान, दूआं तो पानी वार पी, जो करे भगवान, ते पठ नमाजा ते चिक्कड़ रोजे, कलमे ते फिर गई स्याही, बुल्ले शाह शव अंदरों मिलिया भली फिरे लुकाई। ते बुल्ले शाह वो कौन है उत्तम तेरा यार, उसे के हाथ कुरान है, उसे गल सुनना। बड़ी मेहरबानी।